सनी पुत्र सनी ओए दरवाजा खोल सनी आ देख तेरे वास्ते मिस्सी रोटी लग गई पुत्र मैं सन्नी यार दरवाजा खोल दे किते ਇਹ ਨਾ ਹੋਵੇ ਕਿ ਤੇਰੀ ਵਜ੍ਹਾ ਨਾਲ ਮੇਰੀ ਮਾਂ ਨੂੰ ਕੁਝ ਹੋ ਜਾਏ। ਮੈਨੂੰ ਤਾਂ ਟੈਨਸ਼ਨ ਹੁੰਦੀ ਪਈ ਆ ਜੇ ਸੱਚੀ ਸਨੀ ਨੇ ਕੁਝ ਕਰ ਲਿਆ ਤੇ ਕੀ ਕਰਾਂਗੇ। ना ना मेरा पुत्र ਇਹੋ ਜਿਹਾ ਨਹੀਂ ਉਹ ਬਹੁਤ ਸਿਆਣਾ ਹੈ ਆਪਣੇ ਮਾਂ ਬਾਪਾਂ ਦਾ ਬਹੁਤ ਖਿਆਲ ਰੱਖਦਾ। ਜੇ ਸਿਆਣਾ ਹੁੰਦਾ ਤਾਂ ਇਹੋ ਜਿਹੀਆਂ ਹਰਕਤਾਂ ਨਾ ਕਰਦਾ। ਉਹਨੂੰ ਨਹੀਂ ਦਿਖਦਾ ਅਸੀਂ ਬਾਹਰ ਪਰੇਸ਼ਾਨ ਖੜੇ ਆ। सनी खोल दे यार दरवाजा और कुछ बोलता सनी यार। ਸ਼ਿੰਦਰ ਕੀ ਹੋਇਆ? ਬਾਪੂ ਉਹ ਸਨੀ ਦਰਵਾਜ਼ਾ ਨਹੀਂ ਖੋਲ ਰਿਹਾ। ਉਹ ਤੋਂ ਵਾਰ ਖੜਕਾਇਆ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ ਨਾ ਕੋਈ ਆਵਾਜ਼ ਦੇ ਰਿਹਾ ਵਾ। ਬਾਪੂ ਆ ਮੈਥੋਂ ਨਾ ਰੋਜ਼ ਤੇਰੇ ਤਰਲੇ ਨਹੀਂ ਮਾਰੇ ਜਾਂਦੇ। ਆ ਮੇਰੇ ਨਾਲ ਦੇ ਸਾਰੇ ਬਾਹਰ ਚਲ ਗਏ ਕਦੋਂ ਦੇ, ਮੈਂ ਇੱਥੇ ਧੱਕੇ ਖਾਈ ਜਾਂਦੇ ਆ। ਪਰ ਪੁੱਤ ਆਪਣੇ ਕੋਲ ਪੈਸੇ ਕਿੱਥੇ ਆ? ਮੇਰੇ ਸੰਸਕਾਰ ਜੋਗੇ ਹੈਗੇ ਆ ਨਾ, ਉੱਥੇ ਲਾ ਲਈ ਫਿਰ ਮਰ ਜਾਣਾ ਮੈਂ। ਸਨੀ ਤੂੰ ਪਿੱਛੇ ਹੋ। ਸਨੀ ਪੁੱਤਰ ਦਰਵਾਜ਼ਾ ਖੋਲ ਪੁੱਤਰਾ ਤੂੰ ਜਿਸ ਤਰ੍ਹਾਂ ਕਹੇਂਗਾ ਉਸ ਤਰ੍ਹਾਂ ਹੀ ਕਰਾਂਗਾ। ਮੈਨੂੰ ਬੱਚਿਆਂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਆ। ਤੂੰ ਦਰਵਾਜ਼ਾ ਖੋਲ, ਤੂੰ ਬਾਹਰ ਜਾਣਾ ਨਾ ਮੈਂ ਤੈਨੂੰ ਬਾਹਰ ਭੇਜਾਂਗਾ। ਪੁੱਤ ਦਰਵਾਜ਼ਾ ਖੋਲ ਮੇਰੇ ਪੁੱਤਰਾ। ਸਨੀ ਪੁੱਤਰ ਦਰਵਾਜ਼ਾ ਖੋਲ ਮੇਰੇ ਪੁੱਤਰਾ। ਉਹ ਤੇਰੇ ਤੋਂ ਬਗੈਰ ਮੇਰਾ ਕੌਣ ਹੈ? ਉਹ ਤੂੰ ਜਿਸ ਤਰ੍ਹਾਂ ਕਹੇਂਗਾ ਉਸ ਤਰ੍ਹਾਂ ਹੀ ਕਰਾਂਗਾ। ਤੂੰ ਬਾਹਰ ਜਾਣਾ ਨਾ, ਤੂੰ ਦਰਵਾਜ਼ਾ ਖੋਲ ਸਨੀ। ਬੇਬੇ ਇਹ ਸਾਰਾ ਤੇਰੇ ਲਾਡ ਪਿਆਰ ਦਾ ਨਤੀਜਾ ਆ ਜਿਹੜਾ ਇਹ ਸਾਡੇ ਸਿਰ ਚੜਿਆ ਫਿਰਦਾ। ਜੇ ਇੰਨਾ ਪਿਆਰ ਕਿਤੇ ਸਾਨੂੰ ਕੀਤਾ ਹੁੰਦਾ ਨਾ ਹੱਥੀ ਛਾਵਾਂ ਕਰਦੇ ਤੁਹਾਡੇ, ਇਹਦੇ ਵਾਂਗ ਖੇ ਨਾ ਪਵਾਉਂਦੇ ਤੁਹਾਡੇ। ਤੂੰ ਆਪਣਾ ਮੂੰਹ ਬੰਦ ਨਹੀਂ ਰੱਖ ਸਕਦੀ। ਦੇਖੋ ਜੋ ਹੋਣਾ ਸੀ ਹੋ ਗਿਆ, ਹੁਣ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ। ਸਨੀ ਪੁੱਤਰ ਤੂੰ ਦੱਸ ਤੂੰ ਕੀ ਚਾਹੁੰਦਾ? ਮੈਂ ਤਾਂ ਕਦੋਂ ਦਾ ਕਹਿਣ ਦਿਆਂ ਕਿ ਮੈਨੂੰ ਅਮਰੀਕਾ ਭੇਜ ਦਿਓ। ਮੈਂ ਉੱਥੇ ਜਾ ਕੇ ਇੰਨਾ ਕੰਮ ਕਰੂੰਗਾ ਕਿ ਘਰ ਦੇ ਬਾਹਰ ਗੱਡੀਆਂ ਦੀਆਂ ਲੈਣਾ ਲੱਗ ਜਾਣੀਆਂ। ਪੱਲੇ ਨਹੀਂ ਧੇਲਾ ਕਰਦੀ ਮੇਲਾ। ਸਨੀ ਪੁੱਤ ਅਸੀਂ ਤਾਂ ਤੇਰੇ ਵਿਆਹ ਬਾਰੇ ਸੋਚੀ ਜਾਂਦੇ ਆ। ਮੈਂ ਵਿਆਹ ਉਦੋਂ ਕਰਾਊਂਗਾ ਜਦੋਂ ਮੇਰੇ ਖਾਤੇ ਦੇ ਵਿੱਚ ਲੱਖਾਂ ਰੁਪਈਆ ਹੋਊਗਾ। ਫਿਲਹਾਲ ਤੁਸੀਂ ਮੈਨੂੰ ਬਾਹਰ ਭੇਜ ਦਿਓ। ਇਹ ਨਾ ਹੋਵੇ ਕਿ ਮੈਂ ਕੋਈ ਗਲਤ ਕਦਮ ਚੱਕ ਲਾਂ। ਦੇਖ ਪੁੱਤਰਾ ਇਹੋ ਜਿਹਾ ਕੋਈ ਕਦਮ ਨਾ ਚੁੱਕੀ। ਤੇਰਾ ਪਿਓ ਗਰੀਬ ਜ਼ਰੂਰ ਹੈ ਪਰ ਇੰਨਾ ਨਿਰਦਈ ਨਹੀਂ ਕਿ ਆਪਣੇ ਬੱਚੇ ਨੂੰ ਕੋਈ ਗਲਤ ਕਦਮ ਚੁੱਕਣ ਤੇ ਮਜਬੂਰ ਕਰੇ। ਪਰ ਬਾਪੂ ਇੰਨੇ ਪੈਸੇ ਸਾਥੋਂ ਆਉਣੇ ਕਿੱਥੋਂ ਆ? ਜ਼ਮੀਨ ਵੇਚ ਕੇ ਹੋਰ ਕਿੱਥੋਂ। ਚਲੋ ਅੰਦਰ। ਦੇਖ ਪੁੱਤਰਾ ਅਸੀਂ ਹੋਰ ਕਿੰਨੇ ਦਿਨ ਜੀਣਾ? 5 ਸਾਲ ਜਾਂ ਵੱਧ ਤੋਂ ਵੱਧ 10 ਸਾਲ। ਆਖਿਰ ਤੁਸੀਂ ਦੋਨੇ ਭਰਾਵਾਂ ਨੇ ਮਿਲ ਜੁਲ ਕੇ ਰਹਿਣਾ। ਆ ਜ਼ਮੀਨ ਤੁਹਾਡੇ ਦੋਨੇ ਭਰਾਵਾਂ ਦੀ ਆ। ਮੈਨੂੰ ਪਤਾ ਹੈ ਬਾਪੂ, ਤੂੰ ਫਿਕਰ ਨਾ ਕਰ। ਵੀਰੇ ਤੇ ਭਾਬੀ ਨੂੰ ਮੈਂ ਆਪੇ ਮਨਾ ਲੂੰਗਾ। ਬਸ ਤੂੰ ਜ਼ਮੀਨ ਵੇਚ ਕੇ ਮੈਨੂੰ ਬਾਹਰ ਭੇਜ ਦੇ। ਪਰ ਪੁੱਤਰ ਠੀਕ ਹੈ। ਸੱਚੀ ਬਾਪੂ? देखिया मेरे कर गई ना मेरी स्कीम काम। यार सही गल है यार। तो पहला तो थोड़ा जिहा उन्होंने दरवाजा पिटिया, अच्छा फिर आप पिटे। सनी पुत्र दरवाजा खोल पुत्रा तू जिस तरह कहेगा उस तरह करांगा। मैनू बच्चियां तो वध के कोई चीज नहीं आ। रोत हो गए ना फिर बापू मान ही गया, कहना भरावा आ जा बाहर जमीन वेच दिंदे। वधिया मेरे भरा ने भी करा सलफास भी नहीं धमकी दी सी। अच्छा ਉਹ ਪੱਟੂ ਸਾਰਾ ਦਿਨ ਬੋਤਲ ਵਿੱਚ ਚਾਟੀ ਲੱਸੀ ਪਾਈ ਫਿਰਦਾ ਰਿਹਾ। ਉਹ ਘਰਦਿਆਂ ਨੂੰ ਸਲਾਹ ਪਤਾ ਲੱਗਣਾ
ਪਾਗਲ ਬਣਾਈ ਗਿਆ ਸਾਰਾ ਦਿਨ ਉਹਨਾਂ ਨੂੰ। ਉਹ ਤਾਰਾ ਪੜਾ ਹੋ ਜੇ। ਓ ਯਾਰ ਗੱਲ ਸਹੀ ਹੈ ਯਾਰ, ਬਸ ਹੁਣ ਵੀਰੇ ਤੇ ਭਾਬੀ ਨੂੰ ਨਾ ਕੋਈ ਗੱਲ ਨਹੀਂ ਟਿੱਕੇ ਬਹਿ ਜਾ ਹਾਂ, ਥੱਲੇ ਬਹਿ ਜਾ ਹਾਂ। ਨਾ 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 ਗੱਲ ਦੱਸ ਮੇਰਾ ਵੀਰ। ਗੱਲ ਇਦਾਂ ਆ ਕਿ ਹੁਣ ਮੈਂ ਨਾ ਸਿਰਫ ਇਹੀ ਚਾਹੁੰਦਾ ਕਿ ਵੀਰੇ ਤੇ ਭਾਬੀ ਨੂੰ ਨਾ ਗੇਮ ਦੇ ਵਿੱਚ ਪਾਉਣਾ ਪੈਣਾ। ਅੱਛਾ ਤੇ ਉਹ ਜ਼ਮੀਨ ਵੇਚਣ ਦੇ ਵਿੱਚ ਤੰਗ ਨਾ ਆੜੋ। ਇਹ ਸਕੀਮ ਲਾਉਣੀ ਪੈਣੀ ਆ, ਕੋਈ ਮੌਕਾ ਮਿਲੇ ਨਾ ਗੱਲ ਕਰਨ ਦਾ ਫੇਰ ਆ। ਪਰ ਮੈਨੂੰ ਇੰਨਾ ਜ਼ਰੂਰ ਪਤਾ ਤੇ ਆਹ ਕੰਮ ਨਿਕਲ ਗਿਆ ਨਾ, ਕੰਮ ਉਹ ਵੀ ਨਹੀਂ ਆਉਣ ਦਿੰਦੇ। ਕੰਮ ਆਪਾਂ ਦੋਵੇਂ ਪਾੜ ਲਗਾ ਦੇਣਾ। ਚੱਲ ਫਿਰ। ਉਹ ਤੂੰ ਸਾਰਾ ਦਿਨ ਇਹਦੇ 'ਚ ਹੀ ਵੜਿਆ ਰਹੀਂ, ਕੋਈ ਕੰਮਕਾਰ ਵੀ ਕਰ ਲਿਆ ਕਰ। ਉਹ ਛੱਡ ਵੀਰ ਤਾਂ ਪੰਚੂ। ਭਾਬੀ ਹਾਂ ਵੇ ਵੇਲੜਾ ਬੋਲ। ਵੇ ਤੂੰ ਸਾਰਾ ਦਿਨ ਕੰਮ ਕਰਦੀ ਹੈ ਨਾ, ਹਾਂ ਰੋਟੀ ਪਾਣੀ ਵੀ ਕਰਦੀ ਆ ਗੋਹਾ ਕੂੜਾ ਵੀ ਕਰਦੀ ਆ। ਮੈਂ ਤਾਂ ਇੱਕ ਗੱਲ ਸੋਚੀ ਆ, ਮੈਂ ਜਦੋਂ ਵੀ ਬਾਹਰ ਗਿਆ ਨਾ ਸਭ ਤੋਂ ਪਹਿਲਾਂ ਤੈਨੂੰ ਬਿਜਲੀ ਵਾਲਾ ਝਾੜੂ ਲਿਆ ਕੇ ਦਊਂਗਾ। ਚੱਲ ਐਵੇਂ ਵੇਲੜੀਆਂ ਨਾ ਮਾਰਿਆ ਕਰ। ਉਹ ਲੈ ਭਾਬੀ ਤੈਨੂੰ ਪਤਾ ਨਹੀਂ ਆ ਬਾਹਰ ਪਤਾ ਕੀ ਕੁਝ ਹੈਗਾ ਵਾ। ਨਾਲੇ ਤੈਨੂੰ ਮੈਂ ਸੋਹਣੇ ਸੋਹਣੇ ਕੱਪੜੇ, ਓਏ ਹੋਏ ਘੈਂਟ ਘੈਂਟ ਜੁੱਤੀਆਂ, ਵੇਖੀ ਕੀ ਭੇਜਦਾ ਮੈਂ ਤੈਨੂੰ ਬਾਹਰੋਂ। ਹੈ ਵੇ ਦਿਓਰਾ ਸੱਚੀ। ਚੱਲ ਏਦਾਂ ਕਰ ਝਾੜੂ ਵੀ ਲੈ ਹੀ ਆਵੀਂ। ਮੈਂ ਵੀ ਸਾਰਾ ਦਿਨ ਕੰਮ ਕਰ ਕਰਕੇ ਥੱਕ ਗਈ ਆ, ਮੇਰੀ ਵੀ ਰੈਸਟ ਹੋ ਜੂਗੀ। ਨਾਲੇ ਮੈਂ ਸੋਹਣੇ ਸੋਹਣੇ ਕੱਪੜੇ ਪਾ ਕੇ ਮਾਲ 'ਚ ਘੁੰਮਣ ਜਾਇਆ ਕਰਾਂਗੀ ਗੋਰਿਆਂ ਦੀ ਤਰ੍ਹਾਂ। ਹਾਏ ਉਹ ਤੂੰ ਭਾਬੀ ਕਿਉਂ ਚਿੰਤਾ ਕਰਦੀ ਆ, ਮੈਨੂੰ ਬਸ ਬਾਹਰ ਜਾ ਲੈਂਦੇ, ਤੇਰੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰੂੰਗਾ ਮੈਂ। ਹਾਏ ਵੇ ਮੇਰਾ ਦਿਓਰ। ਉਹ ਐਵੇਂ ਦਿਓਰ ਭਰਜਾਈ ਗੱਪਾਂ ਮਰੀ ਜਾਂਦੇ, ਨਾਲੇ ਇਹਦੇ ਲਈ ਕਰੀ ਜਾਈ ਸਾਰਾ ਕੁਝ, ਮੇਰੇ ਲਈ ਨਾ ਕਰੀ। ਲੈ ਵੀਰ ਤੈਨੂੰ ਤਾਂ ਮੈਂ ਰਾਜਾ ਬਣਾਉਣਾ ਰਾਜਾ। ਵੇਖੀ ਤੂੰ ਸੱਥ ਲਾਗੇ ਜਾ ਕੇ ਜਦੋਂ ਗੱਡੀ ਚੋਂ ਉਤਰਿਆ, ਓਏ ਅੱਧਿਆਂ ਦੇ ਕਾਲਜੇ ਤਾਂ ਉਦਾਂ ਹੀ ਫੂਕੇ ਜਾਣੇ ਆ। ਉਹ ਨਾਲੇ ਫਿਰ ਤੈਨੂੰ ਆ ਕੰਮ ਕਰਨ ਦੀ ਥੋੜੀ ਲੋੜ ਪੈਣੀ ਆ, ਘਰੇ ਬੈਠੇ ਪੈਸਾ ਆਇਆ ਕਰੂਗਾ। ਬਸ ਮੈਨੂੰ ਇੱਕ ਵਾਰੀ ਬਾਹਰ ਜਾ ਲੈਂਦੇ, ਬਾਪੂ ਨੂੰ ਕਹਿ ਕੇ ਨਾ ਜ਼ਮੀਨ ਦਾ ਸੌਦਾ ਕਰਵਾ ਦੇ ਬਸ। ਉਹ ਗੱਡੀ ਵਾਲਾ ਕੰਮ ਪੱਕਾ ਫਿਰ? ਲੈ 100% ਮੈਨੂੰ ਇੱਕ ਵਾਰੀ ਬਾਹਰ ਜਾਣ ਦੇ, ਤੂੰ ਤੇ ਭਾਬੀ ਬਸ ਮੇਰਾ ਸਾਥ ਦੇ ਦਿਓ। ਮੈਂ ਨਾ ਸਾਰੇ ਪਿੰਡ 'ਚ ਮਰੀਕੇ ਵਾਲੇ ਵੱਜਾਂਗੇ, ਮਰੀਕੇ ਵਾਲੇ। ਹਾਂਜੀ ਹਾਂ ਸਹੀ ਸੁਣਿਆ ਯਾਰ, ਹੁਣੀ ਤਾਂ ਉੱਡ ਚੱਲੇ ਬਸ। ਕੋਈ ਨਾ ਆਇਆ ਮੈਂ ਤੇਰੇ ਕੋਲ ਮਿਲਦਾ ਆ ਕੇ ਹੁਣੇ। ਕਿਹਦੇ ਨਾਲ ਕੀ ਗੱਲਾਂ ਕਰਦਾ ਸੀ ਪੁੱਤ? ਕੋਈ ਨਹੀਂ ਬੇਬੇ, ਯਾਰਾਂ ਦੋਸਤਾਂ ਨਾਲ ਆਹੀ ਹੁਣ। ਪੁੱਤ ਤੈਨੂੰ ਮੈਂ ਸੱਚ ਦੱਸਾਂ, ਮੇਰਾ ਨਹੀਂ ਜੀ ਕਰਦਾ ਤੈਨੂੰ ਕਿਤੇ ਵੀ ਭੇਜਣ ਨੂੰ। ਮੇਰੇ ਤਾਂ ਨਾ ਦਿਲ ਨੂੰ ਇਹ ਕੁਝ ਹੋ ਹੀ ਜਾਂਦਾ। ਓਹੋ ਮਾਤਾ ਕਿਉਂ ਫਿਕਰ ਕਰਦੀ ਹੈ, ਨਾਲੇ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਕਿਸੇ ਨੂੰ ਤਾਂ ਘਰੋਂ ਨਿਕਲਣਾ ਪੈਣਾ। ਪੁੱਤ ਕਈ ਵਾਰੀ ਬੰਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਇੰਨੀ ਦੂਰ ਚੱਲ ਜਾਂਦਾ ਕਿ ਰਿਸ਼ਤਿਆਂ ਨੂੰ ਇਹ ਖੋ ਪੈਂਦਾ। ਉਹ ਮੇਰੀ ਭੋਲੀ ਮਾਂ, ਪੈਸਾ ਵੀ ਆਊਗਾ ਤੇ ਰਿਸ਼ਤੇ ਵੀ ਆਉਣਗੇ, ਬਸ ਮੈਨੂੰ ਤੇਰਾ ਆਸ਼ੀਰਵਾਦ ਚਾਹੀਦਾ। ਮੇਰਾ ਆਸ਼ੀਰਵਾਦ ਤਾਂ ਮੇਰੇ ਪੁੱਤ ਦੇ ਨਾਲ ਹਮੇਸ਼ਾ ਹੀ ਹੈ। ਪਰਮਾਤਮਾ ਮੇਰੇ ਪੁੱਤ ਨੂੰ ਚੜ੍ਹਦੀ ਕਲਾ 'ਚ ਰੱਖੇ। ਬਸ ਹੁਣ ਉਹ ਦਿਨ ਦੂਰ ਨਹੀਂ ਆ ਜਦੋਂ ਸਾਰੇ ਤੈਨੂੰ ਕਹਿਣਗੇ ਤੇਰਾ ਛੋਟਾ ਮੁੰਡਾ ਤਾਂ ਹੀਰਾ ਨਿਕਲਿਆ, ਹੀਰਾ। ਚੱਲ ਮੈਂ ਨਾ ਆਪਣੇ ਯਾਰਾਂ ਦੋਸਤਾਂ ਵੀ ਖੁਸ਼ਖਬਰੀ ਸੁਣਾਵਾਂ ਤੇ ਨਾਲੇ ਨਾ ਥੋੜਾ ਲੇਟ ਹੋ ਜਾਊਂਗਾ ਘਰ ਆਉਂਦਾ। ਠੀਕ ਹੈ ਚੰਗਾ। ਹੁਣ ਲੱਗਦਾ ਸਾਡੇ ਵੀ ਦਿਨ ਫਿਰ ਜਾਣਗੇ। ਬਹੁਤ ਖੁਸ਼ ਹੈ ਆਪਣਾ ਸਨੀ ਅੱਜ।
ਲਾਗੇ ਹੈਗੇ ਆ ਨਾ ਉੱਥੇ ਲਾ ਲਈ ਮਰ ਜਾਣਾ ਮੈਂ ਪੱਲੇ ਨਹੀਂ ਢਿੱਲਾ ਕਰਦੀ ਮੇਲਾ 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 ਇਹਦੇ ਵਕਤ ਇਹ ਨਾ ਪੁਆਦੇ ਡਾਡੇ ਇਹ ਨਾ ਪੁਆਦੇ ਡਾਡੇ ਇਹ ਨਾ ਪੁਆਦੇ ਡਾਡੇ ਇਹ ਨਾ ਪੁਆਦੇ ਡਾਡੇ ਇਹ ਨਾ ਹੋਵੇ ਕਿ ਮੈਂ ਇਹ ਨਾ ਹੋਵੇ ਕਿ ਮੈਂ ਮਰ ਜਾਣਾ 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 ਉਹ ਪਤੰਦਰਾ ਇੰਨੀ ਖੁਸ਼ੀ ਹੈ ਨਾ ਅੱਜ ਸਾਲੀ ਦਾਰੂ ਵੀ ਨਹੀਂ ਚੜਨ ਦਈ ਅੱਜ ਚੱਕ 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 ਲੈ क्या ਖਾਣ ਨੂੰ ਦੇ ਕੁਝ मैं तो कुछ खाने लेके नहीं आया। ਉੱਥੇ ਛੱਡੇ ਮੋਟਰ ਤੇ ਹੀ ਓਏ ਅੱਛਾ ਯਾਰ मैनू नहीं पता। एक मिनट अपने को पैग पी के है ਉਹ ਸਾਲਿਆ ਹੁਣੇ ਤਾਂ ਬੋਤਲ ਲੈ ਕੇ ਆਏ ਆ मैं बोतल भी उठी भुल आया। ਖੜ ਜਾ ओ ना भाई गुस्सा नहीं। ਜਦੋਂ ਪੈਸਾ ਆਉਂਦਾ ਨਾ ਲੋਕਾਂ ਦੇ ਹੱਥ 'ਚ ਖਾਰਜ ਹੁੰਦੀ ਆ ਮੇਰੇ ਪੈਰ 'ਚ ਹੁੰਦੀ ਆ ਯਾਰ ਬੋਤਲ ਸੁੱਟਿਆ ਤੂੰ ਕਿੱਥੇ ਸੁੱਟਿਆ ਤੂੰ भाई ध्यान नहीं रहा माफ कर दे यार। ਸਾਰੀ ਪੀਤੀ ਲਾਤੀ ਹੈ ਯਾਰ ਮੈਂ ਅਮਰੀਕੇ ਜਾਣਾ ਸੀ ਹੁਣ ਕਿੱਦਾਂ ਜਾਵਾਂ ਦੱਸ ਮੈਨੂੰ मतलब भाई हुण तू गोरियां नाल पैग लाया करूंगा जाके। ਹੁਣ ਸਵਾਦ ਆਇਆ ਇਹ ਗੱਲ ਉਹਦਾ ਸਵਾਦ ਆਇਆ ਹੀ ਆਇਆ ਬਾਬੇ ਗੋਰੀ ਤਾਂ ਮੈਂ ਜਾਣਦਿਆਂ ਹੀ ਸੈੱਟ ਕਰਨੀ ਆ ਅੱਛਾ ਬੇਸ਼ੱਕ ਮੈਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ ਪਤਾ ਪਰ ਸੌਰੀ ਦੀ ਨੂੰ ਮੈਂ ਪੰਜਾਬੀ ਜ਼ਰੂਰ ਸਿਖਾਉਂਗਾ ਵੇਖੀ ਸਹੀ ਤੂੰ अच्छा भाई ਹੂੰ सानू फिर गोरियां नाल मिलाऊंगा भी। ਲੋ ਕਰ ਲੋ ਗੱਲ ਪਿੰਡ ਬਸਿਆ ਨਹੀਂ ਚੋਰ ਪਹਿਲੇ ਹੀ ਤੁਰੇ ਫਿਰਦੇ ਆ ਉਹ ਸਾਲਿਆ ਤੈਨੂੰ ਮਿਲਾਉਂਗਾ ਵੀ ਤੇ ਗਿਫਟ ਸਾਲਾ ਤੈਨੂੰ ਪਹਿਲੇ ਪਤਾ ਮਰ ਪੁੱਠੇ ਆਂਦੀ ਆ भाई भाई फिर गिफ्ट ਤਾਂ ਬੰਦਾ ਬਾਹਰ ਤੇ ਆਉਂਦਾ ਗੋਰੀ ਨਾਲ ਹੋਊਗੀ ਗਿਫਟ ਤਾਂ ਬਣਦਾ ਹੀ ਹੈ। ਗੰਦਾ ਵਾਲਾ ਗੰਦਾ ਬਣਾ ਜੇ ਭਾਈ ਤੂੰ ਗੋਰੀ ਨਾਲ ਲਿਆ ਵੀ ਇੱਕ ਮੇਰੇ ਵਾਸਤੇ ਫਿਰ ਪੈਗ ਲਾ ਪੈਗ 45 ਲੱਖ ਲੱਗ ਰਿਹਾ 45 ਲੱਖ ਤੈਨੂੰ ਸਾਲੇ ਮੈਂ ਫ੍ਰਿਜ ਲਿਆ ਦੂੰਗਾ ਓਏ ਚੱਲ ਫੇ ਭਾਈ ਕੋਈ ਨਹੀਂ ਅਸੀਂ ਇੱਥੇ ਹੀ ਸਾਰ ਲੂੰਗੇ। ਛੋਟਾ ਵੀਰ ਹੈ ਲਿਆ ਦੂੰਗਾ ਇੰਨੀ ਕੁ ਤਾਂ ਬਣਦੀ ਆ ਗੱਲ ਉਹ ਸੌਰੀ ਰਿਆ ਨਾ ਖੁਸ਼ੀ ਦਾ ਮਾਹੌਲ ਹੈ ਕੋਈ ਗਾਣਾ ਜਾਣਾ ਲਾਲਾ ਨੱਚ ਲਈਏ ਗਾਣਾ ਲਾ ਯਾਰ ਘੈਂਟ ਜਾ ਲਾਉਂਦੇ ਕੋਈ ਨਾ ਲਾ ਘੈਂਟ ਜਾ ਖੜ ਜਾ सनी बापू
ਸਨੀ ਪੁੱਤ ਸਿਆਣਾ ਬਣ ਤੂੰ। ਜੇ ਅੱਜ ਤੇਰੇ ਬਾਪੂ ਜੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਪੁੱਤ? ਮਾਤਾ ਐਵੇਂ ਜ਼ਿਆਦਾ ਸੋਚਿਆ ਨਾ ਕਰ। ਇਸ ਉਮਰ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਲੱਗਣੀਆਂ ਆਮ ਜਿਹੀਆਂ ਗੱਲਾਂ ਨੇ। ਆਮ? ਤੈਨੂੰ ਇਹ ਗੱਲ ਆਮ ਲੱਗਦੀ ਹੈ? ਮੰਜੇ ਤੇ ਪਏ ਪਏ ਨੇ ਡਿੱਗ ਪੈਣਾ ਤੇਰੇ ਵਾਸਤੇ ਇਹ ਗੱਲ ਆਮ ਹੈ? ਮਾਤਾ ਤੂੰ ਤਾਂ ਇਦਾਂ ਕਹਿ ਰਹੀ ਹੈ ਜਿੱਦਾਂ ਇਹ ਸਭ ਕੁਝ ਮੇਰੇ ਕਰਕੇ ਹੋਇਆ। ਸਾਰੇ ਜਣੇ ਇਦਾਂ ਘੂਰਦੇ ਆ ਜਿੱਦਾਂ ਮੈਂ ਕੋਈ ਕਤਲ ਕਰ ਦਿੱਤਾ ਹੋਵੇ। ਉਹ ਇਸ ਲਈ ਕਿ ਤੇਰੇ ਬਾਪੂ ਜੀ ਤੇਰੀ ਵਜ੍ਹਾ ਨਾਲ ਟੈਨਸ਼ਨ 'ਚ ਨੇ। ਤੂੰ ਨਾ ਬਾਹਰ ਜਾਣ ਦੀ ਜਿੱਦ ਛੱਡ ਦੇ, ਸਿਆਣਾ ਬਣ। ਆਹੋ ਤੁਸੀਂ ਤਾਂ ਸਾਰੇ ਇਹੀ ਚਾਹੁੰਦੇ ਹੋ ਕਿ ਮੈਂ ਸਾਰੀ ਉਮਰ ਪਿੰਡ ਦੇ ਵਿੱਚ ਹੀ ਰਵਾਂ ਤੇ 24 ਘੰਟੇ ਪੈਲੀ ਨਾਲ ਮੱਥਾ ਮਾਰਦਾ ਰਵਾਂ। ਪੁੱਤ ਪੈਲੀ ਨਾਲ ਮੱਥਾ ਮਾਰੀਦਾ ਨਹੀਂ ਹੁੰਦਾ, ਪੈਲੀ ਨੂੰ ਮੱਥਾ ਟੇਕੀਦਾ ਹੁੰਦਾ ਹੈ। ਉਹ ਮੈਂ ਨਹੀਂ ਕਿਸੇ ਨੂੰ ਮੱਥਾ ਟੇਕਦਾ ਤੇ ਨਾ ਮੈਂ ਮੱਥਾ ਟੇਕਦਾ ਉਹ ਬਾਪੂ ਨੂੰ ਜਿਹੜਾ ਪੈਸੇ ਦੇਣ ਵੇਲੇ ਡਰਾਮੇ ਕਰਦਾ। ਕੀ? ਇੱਕ ਵਾਰੀ ਨਹੀਂ ਸੁਣਿਆ ਬੇਹੋਸ਼ੀ ਦੇ ਡਰਾਮੇ ਕਰਦਾ ਉਹ ਡਰਾਮੇ। ਇੱਧਰ ਉੱਧਰ ਕੀ ਝਾਕੀ ਜਾਂਦੇ ਹੋ? ਫੜਾਓ ਇੱਧਰ। ਵਾਲਾ ਫੜ। ਅੱਗੇ ਇੰਨੀ ਗਰਮੀ ਹੈ ਤੇ ਉਹ ਤੂੰ ਠੰਡੀ ਰਿਹਾ ਕਰ। ਉਹਨਾਂ ਦੇ ਸੂਰਜ ਨਹੀਂ ਤੱਤਾ ਜਿੰਨੀ ਤੂੰ ਤੱਤੀ ਹੋ ਜਾਨੀ ਹੈ। ਵੇ ਸਿੰਦਰ, ਵੇ ਤੇਰਾ ਬਾਪੂ ਨਹੀਂ ਦਿਸਦਾ ਕਿਤੇ ਮੈਨੂੰ? ਬਾਪੂ ਆਹੋ, ਮੈਨੂੰ ਤਾਂ ਕਿਤੇ ਨਹੀਂ ਦਿਸਦਾ ਹੋ। ਮੈਂ ਤਾਂ ਬਾਪੂ ਉਹ ਯਾਰ ਅਸੀਂ ਤੈਨੂੰ ਘਰ ਲੱਭੀ ਜਾਂਦੇ ਆ ਤੇ ਤੂੰ ਫੇਰ ਸਾਰਾ ਦਾ ਪੂਰਾ ਜਹਾਜ਼ ਇੱਥੋਂ ਹੀ ਗਿਆ ਪੰਜਾਬ ਤੋਂ। ਭਾਜੀ ਮੇਰੇ ਤੇ ਵੀ ਮਿਹਰ ਕਰੋ। ਆ ਦੇ ਗੋਰੀ ਮੇਮ ਦੇ ਨਾਲ ਮੈਂ ਵੀ ਪਹੁੰਚਣਾ ਚਾਹੁੰਦਾ ਭਾਜੀ। ਆ ਗੱਡੀ ਜਾਂਦੇ ਸਰ ਮੁੰਡੇ ਨੇ ਤੀਜੇ ਮਹੀਨੇ ਕਢਾਈ ਆ ਮਰਸਡੀਜ਼। ਪੰਜਾਬ 'ਚ ਬੰਦਾ ਕਿੱਥੋਂ ਸੋਚੂ ਇਹਦੇ ਬਾਰੇ। ਹਾਂਜੀ 45 ਲੱਖ ਹਨ ਤੂੰ ਬਾਹਰ। ਭਾਜੀ ਮੈਂ ਕਰੂੰਗਾ ਭਾਈ, ਬਸ ਇੱਕ ਵਾਰੀ ਪਹੁੰਚਾ ਦਿਓ ਮੈਨੂੰ ਬਾਹਰ। ਉਹਦੇ ਤੂੰ ਟੈਨਸ਼ਨ ਨਾ ਲੈ, ਤੈਨੂੰ ਪਤਾ ਹੀ ਆ ਬਾਕੀ। ਲੋ ਬਾਪੂ ਜੀ ਵੀ ਆ ਗਏ ਬਾਪੂ ਜੀ। ਆ ਜਾਓ ਬਾਪੂ ਜੀ। ਭਾਈ ਆਓ ਬਾਪੂ ਜੀ ਜਲਦੀ ਆ ਜਾਓ। ਵੇਖੋ ਭਾਈ ਹੁਣੀ ਆਏ। ਇੱਥੇ ਬੈਠੋ ਬਾਪੂ ਜੀ ਬੈਠੋ। ਬਾਪੂ ਜੀ ਇਹ ਭਾਜੀ ਉਹੀ ਨੇ ਜਿਹਨੇ ਨੇ ਸਾਡਾ ਬਾਹਰ ਵਾਲਾ ਕੰਮ ਕਰਨਾ। ਇਹਨਾਂ ਨੇ 100 ਤੋਂ ਵੱਧ ਬੰਦਾ ਬਾਹਰ ਭੇਜਤਾ ਅੱਜ ਤੱਕ। ਉਹ ਸਨੀ ਯਾਰ ਇਹ ਗੱਲ ਆਪਾਂ ਕਿਸੇ ਹੋਰ ਦਿਨ ਨਹੀਂ ਕਰ ਸਕਦੇ। ਨਾਲੇ ਤੈਨੂੰ ਤਾਂ ਪਹਿਲਾਂ ਪਤਾ ਕਿ ਬਾਪੂ ਜੀ ਦੀ ਤਾਂ ਪਹਿਲਾਂ ਹੀ ਸਿਹਤ ਠੀਕ ਨਹੀਂ। ਉਹ ਨਹੀਂ ਬਾਪੂ ਜੀ ਨੂੰ ਕੀ ਹੋਇਆ? ਐ ਵਧੀਆ ਫਿੱਟ ਫਾੜ ਨੇ। ਹਾਂ ਬਾਪੂ ਜੀ ਠੀਕ ਠਾਕ ਹੋ ਨਾ ਤੁਸੀਂ? ਵੇਖੋ ਬਾਪੂ ਜੀ ਬਹੁਤੀਆਂ ਗੱਲਾਂ ਤਾਂ ਮੈਂ ਕਰਨੀਆਂ ਨਹੀਂ। ਬਾਕੀ ਏਜੰਟ ਦਾ ਰੁਪਈਆ 30 ਲੱਖ ਲੈਂਦੇ ਨੇ।
ਉਹ ਗਾਰੰਟੀ ਕੋਈ ਨਹੀਂ ਬੰਦਾ ਬਾਹਰ ਪਹੁੰਚੇ ਤੁਹਾਡਾ ਨਾ ਪਹੁੰਚੇ। ਆਪਾਂ ਤਾਂ ਹੀ ਫਿਕਸ ਰੇਟ 45 ਲੱਖ ਰੁਪਏ ਰੱਖਿਆ। ਬੰਦੇ ਦੀ ਗਾਰੰਟੀ ਸਾਡੀ, ਬੰਦਾ ਪਹੁੰਚਣਾ ਹੀ ਪਹੁੰਚਣਾ ਹੈ। ਪਰ ਪੁੱਤਰ 45 ਲੱਖ ਰੁਪਏ ਜ਼ਿਆਦਾ ਨਹੀਂ? ਬਾਪੂ ਜੀ ਤੁਸੀਂ 45 ਲੱਖ ਨਾ ਦੇਖੋ, ਜਾਂਦੇ ਸਾਰੇ ਨੇ 3 ਲੱਖ ਕਮਾਉਣਾ ਸ਼ੁਰੂ ਕਰ ਦੇਣਾ, ਜਿਹਦੇ ਵਿੱਚੋਂ ਲੱਖ ਰੁਪਏ ਦਾ ਉੱਥੇ ਦਾ ਖਰਚਾ, 2 ਲੱਖ ਘਰੇ ਭੇਜੇਗਾ। 2 ਸਾਲ 'ਚ ਤੁਹਾਡੇ ਪੈਸੇ ਪੂਰੇ। ਹੋਰ ਕੀ ਚਾਹੀਦਾ ਤੁਹਾਨੂੰ? ਭਾਈ ਫਿਰ ਮੈਂ ਆਪਣੇ ਘਰਦਿਆਂ ਨੂੰ ਵੀ ਨਾਲ ਲੈ ਕੇ ਜਾ ਸਕਦਾ ਨਾ ਬਾਹਰ? ਓਬਵੀਅਸਲੀ ਯਾਰ, ਕਿਉਂ ਨਹੀਂ ਲੈ ਕੇ ਜਾਊਗਾ। ਬਾਕੀ ਗੱਲ ਹੈ, ਧਿਆਨ ਨਾਲ ਅੰਕਲ ਜੀ ਗੱਲ ਸੁਣੋ, ਰੇਟ ਅੱਗੇ ਅੱਗੇ ਵੱਧੀ ਜਾਣੇ ਆ। ਓ ਸੰਧੂ ਸਾਹਿਬ, ਤੁਹਾਨੂੰ ਪਤਾ ਹੀ ਆ, ਜਿਹੜਾ ਇੱਕ ਵਾਰੀ ਸੌਦਾ ਮੇਰੇ ਧੱਕੇ ਚੜ ਜੇ ਹੱਥੋਂ ਜਾਣ ਨਹੀਂ ਦਿੰਦਾ। ਬੈਠੋ ਬਾਪੂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ, ਬਾਪੂ ਜੀ ਦੇ ਨਾਂ ਤੇ ਹੈ ਜ਼ਮੀਨ? ਹਾਂਜੀ ਹਾਂਜੀ। ਸਨੀ ਕਹਿ ਰਿਹਾ ਸੀਗਾ ਕਿ ਤੁਸੀਂ 8 ਕਿੱਲੇ ਪੈਲੀ ਦਾ 40 ਲੱਖ ਰੁਪਏ ਦੇ ਰਹੇ ਹੋ। ਇਹ ਸਰਕਾਰੀ ਰੇਟ ਤੋਂ ਬਹੁਤ ਘੱਟ ਹੈ ਭਾਜੀ। ਸਰਦਾਰ ਜੀ, ਪਹਿਲੀ ਗੱਲ ਤਾਂ ਇਹ ਵੇਖੋ, ਜ਼ਮੀਨ ਵੇਚਣ ਦਾ ਮੈਂ ਕੋਈ ਤੁਹਾਨੂੰ ਸੱਦਾ ਨਹੀਂ ਦਿੱਤਾ, ਉਹ ਤੁਹਾਡਾ ਕਾਕਾ ਹੀ ਆਇਆ ਸੀ ਮੇਰੇ ਕੋਲ। ਇਹ ਤਾਂ ਬੱਚਾ ਹੈ ਜੀ, ਇਹਨੂੰ ਜ਼ਮੀਨ ਜਾਇਦਾਦ ਦੇ ਬਾਰੇ ਕੀ ਪਤਾ ਜੀ? ਜੇ ਨਹੀਂ ਪਤਾ ਤਾਂ ਪਤਾ ਰੱਖ ਲਵੇ। ਜਿਹੜਾ ਰੇਟ ਤੁਹਾਨੂੰ ਮੈਂ ਦੇ ਰਿਹਾ ਹੈ, ਆਸੇ-ਪਾਸੇ ਦੇ 20 ਪਿੰਡਾਂ 'ਚ ਨਹੀਂ ਤੁਹਾਨੂੰ ਕਿਸੇ ਨੇ ਦੇਣਾ। ਰਾਟਿਆ, ਬਾਪੂ ਜੀ ਦੇ ਮੋਢੇ ਭਾਵੇਂ ਜ਼ਿੰਮੇਵਾਰੀ ਨੇ ਝੁਕਾਤੇ, ਪਰ ਧੌਣ 'ਚ ਕਿੱਲਾ ਪੂਰੇ ਫੁੱਟ ਦਾ ਆ। ਵਾਲਾ ਫਰੈਂਕ ਜਿੰਨਾ ਹੋਇਆ ਕਰ ਮੇਰੇ ਨਾਲ, ਫੇਰ ਕਹੇਗਾ। ਹੈਲੋ, ਹਾਂਜੀ ਸੰਧੂ ਸਾਹਿਬ, ਇਹ ਪੈਲੀ ਹਰਪਾਲ ਸਿਉਂ ਵਾਲੀ ਮੇਰੇ ਹੱਥੋਂ ਨਹੀਂ ਜਾਣੀ ਚਾਹੀਦੀ। ਹਾਂਜੀ, ਬਸ ਮੈਂ ਕਹਿ ਤਿਆ। ਹਾਂਜੀ ਜੀ ਠੀਕ ਹੈ ਜੀ, ਠੀਕ ਹੈ ਜੀ। ਬਾਪੂ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੋਰ ਕਿਸੇ ਨੇ ਇੰਨਾ ਰੇਟ ਦੇਣਾ ਵਾ। ਮੈਂ ਤਾਂ ਪਹਿਲਾਂ ਕਹਿ ਰਿਹਾ ਸੀ ਕਿ ਉਹਨਾਂ ਵਰਗਾ ਰੇਟ ਕਿਸੇ ਨੇ ਨਹੀਂ ਭਰਨਾ। ਮੈਂ ਤੇ ਆਪ ਕਿੰਨੀ ਜਗ੍ਹਾ ਪਤਾ ਕਰ ਲਿਆ। ਆਪਾਂ ਇਦਾਂ ਕਰਦੇ ਆਂ, ਜ਼ਮੀਨ ਉੱਥੇ ਦੇ ਦਿੰਨੇ ਆ। ਕਿਉਂ ਵੀਰੇ?
ਲੈ ਉਹ ਵੀ ਮੰਨ ਗਿਆ। ਠੀਕ ਹੈ ਪੁੱਤਰੋ, ਤੁਸੀਂ ਦੋਨੇ ਸਿਆਣੇ ਹੋ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਕੱਲ ਸਵੇਰੇ ਚੱਲੇ ਹਾਂ ਢਿੱਲੋਂ ਸਾਹਿਬ ਕੋ। ਹਾਂ ਵੀ ਫਰਟਿਆ, ਕਿਵੇਂ ਚੱਲ ਰਿਹਾ ਹੱਟਾਂ ਦਾ ਕੰਮ? ਕੰਮ ਤਾਂ ਵਧੀਆ ਚੱਲ ਰਿਹਾ। ਆ ਉਹ ਤੈਨੂੰ ਕਿੰਨੀ ਵਾਰ ਕਿਹਾ ਮੈਂ, ਮੇਰੇ ਨਾਲ ਫਰੈਕ ਨਾ ਹੋਇਆ ਕਰ, ਨਾ ਹੋਇਆ ਕਰ, ਐਵੇਂ ਹੀ ਲੁਕਦਾ ਫਿਰੇਗਾ ਫਿਰ। ਭਾਜੀ ਇੱਕ ਗੱਲ ਦੱਸਣਾ ਭੁੱਲ ਗਿਆ ਸੀ। ਉਹ ਜੋ ਉਸ ਦਿਨ ਹਰਪਾਲ ਜੀ ਨਹੀਂ ਆਏ ਸੀਗੇ ਉਹ ਜ਼ਮੀਨ ਦਾ ਸੌਦਾ ਕਰਨ, ਹਾਂ ਹਾਂ ਹਾਂ, ਉਹ ਆ ਰਹੇ ਨੇ। ਅੱਛਾ ਅੱਛਾ, ਉਹਨਾਂ ਨੇ ਤਾਂ ਆਉਣਾ ਹੀ ਸੀ, ਐਵੇਂ ਤਾਂ ਮੈਨੂੰ ਢਿੱਲੋਂ ਕਹਿੰਦੇ। ਹਾਂਜੀ ਭਾਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਹਲੋ ਜ਼ਮੀਨ ਦੇ ਪੇਪਰ ਜੀ। ਬਾਪੂ ਜੀ ਪਹਿਲਾਂ ਤੁਹਾਨੂੰ ਮੈਂ ਕਿਹਾ ਹੀ ਸੀ, ਮੁੜ ਕੇ ਤੁਹਾਨੂੰ ਆਉਣਾ ਤਾਂ ਮੇਰੇ ਕੋਲ ਹੀ ਪੈਣਾ। ਮੈਂ ਵੀ ਕਿਹਾ ਜੀ ਬਾਪੂ ਜੀ ਨੂੰ ਕਿ ਕੰਮ ਤਾਂ ਭਾਜੀ ਹੁਣਾਂ ਨੇ ਆਉਣਾ ਸਾਡੇ। ਅਸੀਂ ਕੰਮ ਆਉਣ ਵਾਲੇ ਕੌਣ ਹੁੰਦੇ ਆ, ਇਹ ਤਾਂ ਸਾਰੀ ਉਸ ਰੱਬ ਦੀ ਲੀਲਾ ਏ। ਵੈਸੇ ਬਾਪੂ ਜੀ ਜ਼ਮੀਨ ਤਾਂ ਤੁਸੀਂ ਵੇਚਤੀ ਹੈ, ਹੁਣ ਕੰਮ ਬਾਰੇ ਕੀ ਸੋਚਿਆ ਏ? ਲੈ ਬਾਪੂ 40 ਲੱਖ ਦਾ ਤੇ ਹੋ ਗਿਆ ਇੰਤਜ਼ਾਮ ਆਪਣਾ, ਤੇ 5 ਲੱਖ ਰੁਪਇਆ ਮੈਂ ਸਰਪੰਚ ਦੇ ਮੁੰਡੇ ਤੋਂ ਫੜ ਲੈਣਾ ਦਾਰਾ। ਬਾਕੀ ਟੈਨਸ਼ਨ ਨਾ ਲਈ, ਮੈਂ ਸਾਰਿਆਂ ਨੂੰ ਪੈਸੇ ਟਾਈਮ ਨਾਲ ਮੋੜ ਦੂੰਗਾ। ਬਹਿ ਜਾ। ਉਹ ਹਾਂ ਵੀ ਠੇਕੇਦਾਰਾ, ਸ਼ਿੰਦਰ ਨਿੱਕੇ ਨੂੰ ਕਹਿ ਕੇ ਬੋਰੀਆਂ ਸਾਰੀਆਂ ਲਵਾ ਦੀ ਗਡਾਊਨ ਚ ਹੈ। ਉਹ ਜਾ, ਅੱਜ ਤੋਂ ਕੰਮ ਕੁੰਮ ਤੇ ਨਹੀਂ ਆਉਂਦਾ ਮੈਂ। ਕਿਉਂ? ਉਹ ਹੁਣ ਅਸੀਂ ਅਮਰੀਕੇ ਵਾਲੇ ਹੋ ਜਾਣਾ, ਕੰਮ ਕਿਆ ਕਰਨਾ ਆਪਾਂ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਮੈਨੂੰ ਦਿਨੇ ਪੀ ਕੇ ਫੋਨ ਨਾ ਕਰਿਆ ਕਰ, ਕੰਮ ਕਰ ਜਾ ਕੇ। ਨਾਲੇ ਹਲੇ ਮੈਂ ਪੀਤੀ ਨਹੀਂ, ਪੀਊਂਗਾ ਤਾਂ ਮੈਂ ਯਾਰਾਂ ਨਾਲ ਬਹਿ ਕੇ। ਕੰਮ ਕੁੰਮ ਨਹੀਂ ਕਰਨਾ ਤਾਂ ਨਹੀਂ ਕਰਨਾ, ਹੁਣ ਅਸੀਂ ਅਮਰੀਕਾ ਜਾਣਾ। ਅਮਰੀਕਾ ਐਡੀ ਕਿਹੜੀ ਤੇਰੀ ਲਾਟਰੀ ਲੱਗੀ ਓਏ ਹੈ? ਉਹ ਕਦੀ ਭੁੱਚੋ ਮੰਡੀ ਟੱਪੇ ਤੁਸੀਂ? ਜਾਣਾ ਅਮਰੀਕਾ। ਉਹ ਪੁੱਛੋ ਮੰਡੀ ਦਾ ਨਹੀਂ ਮੈਨੂੰ ਪਤਾ, ਹੁਣ ਜੱਟ 7 ਸਮੁੰਦਰੋਂ ਪਾਰ ਜਾਊਗਾ। ਤੇਰੀ ਡੁੱਕੀਆਂ ਮੈਂ ਤੁਹਾਨੂੰ ਸਮੁੰਦਰ ਜਾ ਕੇ ਐ ਦਾਦਾ ਲਾ ਦਾਂਗੇ ਡੁੱਗੀਆਂ, ਤੂੰ ਆ ਜਾ, ਦੇਖੀ ਜਾਊਗੀ ਜੋ ਹੋਊਗਾ। ਕੰਮ ਕੁੰਮ ਤੇ ਨਹੀਂ ਆਉਂਦਾ ਜੱਟ, ਜੋ ਮਰਜ਼ੀ ਕਰ ਲਾ। ਫੋਨ ਕੱਟ
ਲੈ ਕੱਟਤਾ ਨਹੀਂ ਜ਼ਿਆਦਾ ਕੰਮ ਤੇ ਉਹ ਪੱਪੀ ਯਾਰ ਹੁਣ ਤੂੰ ਫਿਕਰ ਨਹੀਂ ਕਰਨੀ ਉਹ ਨਾ ਮੈਂ ਕੰਮ ਕਰਨਾ ਤੇ ਨਾ ਤੈਨੂੰ ਕੰਮ ਕਰਨ ਦੀ ਲੋੜ ਹੈ। ਬਸ ਆਪਣੇ ਸਨੀ ਨੇ ਪੈਸਿਆਂ ਦਾ ਹੜ ਲਿਆ ਦੇਣਾ ਹੜ। ਅੱਛਾ ਨਹੀਂ ਇਹ ਤਾਂ ਵਧੀਆ ਹੋ ਗਿਆ ਮੇਰੇ ਕਿਤੇ ਤੂੰ ਸਾਰਾ ਦਿਨ ਮਿੱਟੀ 'ਚ ਮਿੱਟੀ ਹੋਇਆ ਰਹਿੰਦਾ ਸੀ। ਉਹ ਹੁਣ ਸਾਡਾ ਟਾਈਮ ਬਦਲਣ ਵਾਲਾ ਟਾਈਮ ਉਹ ਆ ਮਿੱਟੀ ਦਾ ਸੋਨਾ ਬਣ ਲੱਗਿਆ ਦੇਰ ਨਹੀਂ ਲੱਗਣੀ। ਅੱਛਾ ਵੈਸੇ ਭਾਈ ਦਿਨ ਵੇਲੇ ਪੈਗ ਲਾਉਣ ਦਾ ਸਵਾਦ ਹੀ ਵਿਕਰਿਆ। ਓਏ ਉਹ ਤਾਂ ਪਹਿਲਾਂ ਰਾਤ ਨੂੰ ਤਾਂ ਪੀਂਦੇ ਸੀ ਕਿ ਦਿਨੇ ਦਿਹਾੜੀ ਜਾਂਦੇ ਸੀ। ਉਹ ਹੁਣ ਤਾਂ ਹੀ ਵੇਲੇ ਆ ਵੇਲੇ। ਐਸੇ ਨਹੀਂ ਤੁਸੀਂ ਭਾਈ ਮੈਂ ਤਾਂ ਕੰਮ ਤੇ ਗਿਆ ਸੀ ਤੂੰ ਮੈਨੂੰ ਉੱਥੋਂ ਚੱਕ ਲਿਆ ਮੇਰੀ ਤਾਂ ਦਿਹਾੜੀ ਟੁੱਟ ਗਈ। ਲੈ ਉਹ ਕਿਆ ਗੱਲ ਕਰਦਾ ਆ ਚੱਕ ਤੇਰੀ ਦਿਹਾੜੀ। ਉਹ ਵੀ ਆਨਲਾਈਨ ਵਾਧੂ ਪੈਸਾ ਆਉਣ ਵਾਲਾ ਆਪਣਾ ਬੈਂਕਾਂ 'ਚ ਪਰਵਾਹ ਨਹੀਂ ਕਰਨੀ। ਮੇਰਾ ਖਿਆਲ ਰੱਖੀ ਸਿੰਦਰ ਭਾਈ ਤੇਰੇ ਤੇ ਪੂਰਾ ਯਕੀਨ ਹੈ। ਵੱਡਾ ਭਰਾ ਤੂੰ ਵੱਡਾ ਭਰਾ ਤੂੰ ਮੇਰਾ ਵੱਡਾ ਭਰਾ। ਆ ਚੱਕ ਪੈਗ ਲਾ। ਉਹ ਅਮਰੀਕਾ ਵਾਲੇ ਨਹੀਂ ਅਮਰੀਕਾ ਵਾਲੇ ਅਮਰੀਕਾ ਵਾਲੇ ਨਹੀਂ ਅਮਰੀਕਾ ਵਾਲੇ ਹਾਂ ਐ ਅਮਰੀਕਾ ਵਾਲੇ ਹੁੰਨੇ ਆ ਗੱਲ ਹੀ ਕੋਈ ਨਹੀਂ। ਓ ਬਾਪੂ ਤੂੰ ਓਏ ਸ਼ਿੰਦਰਾ ਇਹ ਕੀ ਹਾਲ ਬਣਾਇਆ? ਉਹ ਨਾਲੇ ਤੂੰ ਕੰਮ ਤੇ ਨਹੀਂ ਗਿਆ? ਉਹ ਕੰਮ ਤੇ ਕੀ ਜਾਣਾ ਉਹ ਸੰਨੀ ਕਹਿ ਕੇ ਤੇ ਗਿਆ ਸੀ ਉਹਨੇ ਕੰਮ ਕਰਨ ਦੀ ਲੋੜ ਪੈਣੀ ਆਪਾਂ ਨੂੰ। ਹਾਂ ਓਏ ਤੇਰਾ ਦਿਮਾਗ ਤੇ ਖਰਾਬ ਹੋ ਗਿਆ। ਓਏ ਇੱਕ ਤੂੰ ਹੀ ਤਾਂ ਬਚਿਆ ਸੀ ਘਰ 'ਚ ਕੰਮ ਕਰਨ ਵਾਲਾ। ਉਹ ਘਰ ਦੀ ਰੋਟੀ ਕਿੱਦਾਂ ਚੱਲੇਗੀ? ਉਹ ਘਬਰਾਉਣਾ ਕਿਉਂ ਆ ਬਾਪੂ ਹੁਣ ਰੋਟੀ ਰਾਟੀ ਨਹੀਂ ਪੀਜ਼ੇ 버ਗਰ ਚੱਲਣਗੇ। ਉਹ ਬਸ ਇੱਕ ਵਾਰੀ ਸਨੀ ਨੂੰ ਪਹੁੰਚ ਲੈਣ ਦੇ। ਹਾਂ ਅਮਰੀਕਾ ਵਾਲੇ ਵੱਜਣਾ ਹੀ ਅਮਰੀਕਾ ਵਾਲੇ। ਓਏ ਸਨੀ ਕਦੋਂ ਪਹੁੰਚੇਗਾ? ਉਹਦਾ ਤਾਂ ਕੋਈ ਫੋਨ ਵੀ ਨਹੀਂ ਆਇਆ। ਉਹ ਏਜੰਟ ਕਹਿੰਦਾ ਸੀ 15 ਦਿਨ ਹੋਰ ਲੱਗਣੇ ਆ। ਬਸ ਸਨੀ ਉੱਥੇ ਪਹੁੰਚ ਗਿਆ ਉਹਨੇ ਆਪ ਹੀ ਫੋਨ ਕਰ ਦੇਣਾ ਗੱਲ ਹੀ ਕੋਈ ਨਹੀਂ। ਓ ਇਧਰ ਇੱਥੇ ਬੈ ਮੇਰੇ ਨਾਲ। ਨਾ ਬੇਟਾ ਸਿੱਧੋ ਕੇ ਬੈ ਅੱਗੇ ਹੋ। ਐਵੇਂ ਹੀ ਟੈਨਸ਼ਨ ਲਈ ਹੁੰਦਾ ਸਾਰੇ ਪਿੰਡ 'ਚ ਥੂ ਕਰਾਈ ਆ। ਹੁਣ ਅਸੀਂ ਵੱਜਾਂਗੇ ਅਮਰੀਕਾ ਵਾਲੇ। ਖੁੱਲਾ ਪੈਸਾ, ਖੁੱਲਾ ਖਾਣ ਪੀਣ, ਘੁੰਮਣ ਫਿਰਨ ਹੋਏਗਾ। ਇੱਕ ਤੇ ਮੇਰੀ ਮਾਸੀ ਦੀ ਕੁੜੀ ਜਿਹੜੀ ਜੀਤੀ ਆ ਉਹ ਵੀ ਬਹੁਤ ਪੜ੍ਹੀ ਲਿਖੀ ਆ। ਕਿਉਂ ਨਾ ਸਨੀ ਦਾ ਰਿਸ਼ਤਾ ਜੀਤੀ ਨਾਲ ਕਰਾ ਦਿੱਤਾ ਜਾਵੇ। ਮਾਸੀ ਨੂੰ ਫੋਨ ਕਰਦੀ ਆ। ਸਤਿ ਸ਼੍ਰੀ ਅਕਾਲ ਮਾਸੀ ਜੀ, ਕੀ ਹਾਲ ਚਾਲ? ਮੈਂ ਠੀਕ ਹਾਂ ਮਾਸੀ ਜੀ। ਮਾਸੀ ਜੀ ਤੁਹਾਨੂੰ ਪਤਾ ਮੇਰਾ ਦਿਓਰ ਨਾ ਅਮਰੀਕਾ ਚਲਾ ਗਿਆ। ਖੁੱਲਾ ਪੈਸਾ, ਖੁੱਲੀ ਆਮਦਨ, ਖੁੱਲਾ ਖਾਣ ਪੀਣ ਹੈ ਹੁਣ ਤਾਂ ਸਾਡੇ ਘਰ 'ਚ। ਨਾਲੇ ਮੈਂ ਸੋਚਦੀ ਸੀ ਕਿਉਂ ਨਾ ਜੀਤੀ ਦਾ ਰਿਸ਼ਤਾ ਮੇਰੇ ਦਿਓਰ ਸਨੀ ਨਾਲ ਕਰਾ ਦਿੱਤਾ ਜਾਵੇ। ਦੇਖ ਮਾਸੀ ਤੈਨੂੰ ਪਤਾ ਹੈ ਸ਼ਰਨ ਨੇ ਜੋ ਗੱਲ ਕਹਿਤੀ ਸੋ ਕਹਿਤੀ। ਮੇਰੀ ਗੱਲ ਪੱਥਰ ਤੇ ਲਕੀਰ ਆ। ਨਾਲੇ ਮਾਸੀ ਮੇਰੀ ਗੱਲ ਸੁਣ, ਮੈਂ ਆਪਣੀ ਭੈਣ ਬਾਰੇ ਕੁਝ ਮਾੜਾ ਸੋਚਾਂਗੀ?
ਇੱਕ ਵਾਰ ਸਨੀ ਦਾ ਫੋਨ ਆ ਲੈਂਦੇ, ਫਿਰ ਬੇਬੇ ਬਾਪੂ ਨੂੰ ਬਿਠਾ ਕੇ ਨਾ ਮੈਂ ਆਪ ਗੱਲ ਕਰਾਂਗੀ। ਸਨੀ ਦਾ ਰਿਸ਼ਤਾ ਹੋਏਗਾ ਤੇ ਮੇਰੀ ਭੈਣ ਜੀਤੀ ਦੇ ਨਾਲ। ਅਮਰੀਕਾ ਵਾਲੇ ਵੱਜਦੇ ਆ ਹੁਣ ਅਸੀਂ ਪਿੰਡ ਦੇ ਵਿੱਚ। ਚਲ ਠੀਕ ਹੈ ਮਾਸੀ, ਮੈਂ ਘਰਦਿਆਂ ਨਾਲ ਗੱਲ ਕਰਕੇ ਤੇਰੇ ਨਾਲ ਦੱਸਾਂਗੀ। ਹੁਣ ਆਏਗਾ ਮਜ਼ਾ। ਜਿੱਤੀ ਨੂੰ ਵਿਆਹ ਕੇ ਲਿਆ ਕੇ ਮੈਂ ਕਰਾਂਗੀ ਫੁੱਲ ਐਸ਼। ਜਿੱਤੀ ਕਰੇਗੀ ਘਰ ਦਾ ਸਾਰਾ ਕੰਮ, ਮੈਂ ਆਰਾਮ ਨਾਲ ਬੈੱਡ ਤੇ ਬਹਿ ਕੇ ਮੈਂ ਕਵਾਂਗੀ ਜਿੱਤੀ ਰੋਟੀ ਬਣਾ, ਜਿੱਤੀ ਸਫਾਈਆਂ ਕਰ, ਔਰ ਸ਼ਰਨ ਭੈਣ ਜੀ ਆਰਾਮ ਆਰਾਮ ਆਰਾਮ। क्या जिंदगी होएगी हुन मेरी। ਓ ਬਾਪੂ ਤੇਰੀ ਤਾਂ ਟੱਲੀ ਨਹੀਂ ਹੈਗੀ ਯਾਰ। ਉਹ ਜਿਹੜਾ ਤੂੰ ਆਪ ਦਾਰੂ ਪੀ ਕੇ ਟੱਲੀ ਹੋਇਆ ਰਹਿਣਾ ਉਹ। ਬਾਪੂ ਬੜਾ ਸੋਹਣਾ ਲੱਗਣ ਡਿਆ। ਬਾਪੂ ਕਿੰਨਾ ਸੋਹਣਾ ਨਾ। ਮੈਨੂੰ ਲੱਗਦਾ ਸਨੀ ਨੂੰ ਬਾਹਰ ਭੇਜ ਕੇ ਮੈਂ ਬਹੁਤ ਵੱਡੀ ਗਲਤੀ ਕਰ ਲਈ। ਜ਼ਮੀਨ ਵੀ ਇੱਥੋਂ ਚਲੀ ਗਈ ਤੇ ਇਹ ਵੀ ਸਾਰੇ ਕੰਮ ਧੰਦਾ ਛੱਡ ਕੇ ਆਰਾਮ ਨਾਲ ਬੈਠ ਗਏ। ਮੈਨੂੰ ਤੇ ਇਹ ਸਮਝ ਨਹੀਂ ਆ ਰਹੀ ਕਿ ਹੁਣ ਇਹ ਘਰ ਕਿਸ ਤਰੀਕੇ ਨਾਲ ਚੱਲੇਗਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਸਾਰਾ ਕੁਝ ਆਪੇ ਠੀਕ ਹੋ ਜਾਣਾ। ਇੱਕ ਵਾਰੀ ਸਨੀ ਦਾ ਫੋਨ ਆ ਜੇ, ਸਾਰਾ ਕੁਝ ਸੌਖਾ ਹੋ ਜਾਣਾ। ਇੰਨਾ ਸੌਖਾ ਵੀ ਨਹੀਂ ਪਰਮਜੀਤ। ਸਨੀ ਨੇ ਬਾਹਰ ਜਾਣ ਦੇ ਜਿਨ੍ਹਾਂ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਵੀ ਕਰੇਗਾ। ਇਸ ਚੀਜ਼ ਦੀ ਕੀ ਗਾਰੰਟੀ ਆ? ਤੁਹਾਨੂੰ ਆਪਣੇ ਬੱਚੇ ਤੇ ਯਕੀਨ ਨਹੀਂ? ਭਰੋਸਾ ਰੱਖੋ ਉਹਦੇ ਤੇ। ਜੇ ਯਕੀਨ ਨਾ ਹੁੰਦਾ ਤੇ ਉਹਨੂੰ ਬਾਹਰ ਮੈਂ ਕਿਉਂ ਭੇਜਦਾ? ਬਾਹਰ ਭੇਜਣ ਦਾ ਇਹ ਮਤਲਬ ਨਹੀਂ ਕਿ ਘਰ ਦੇ ਸਾਰੇ ਜੀ ਕੰਮ ਧੰਦਾ ਛੱਡ ਕੇ ਬੈਠ ਜਾਣ, ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਜਾਣ। ਤੁਸੀਂ ਜ਼ਿਆਦਾ
ਮੈਂ ਫੋਨ ਲਾਉਣਾ ਇੱਕ ਵਾਰੀ ਫਿਰ। ਚਾਹੀਦਾ 1000 ਰੁਪਏ? ਤੂੰ 1000 ਰੁਪਏ ਕਰਨਾ? ਤੇਰੀ ਬੋਲਣ ਦੀ ਏਡੀ ਹਿੰਮਤ ਕਿੱਥੋਂ ਹੋ ਗਈ? ਚਾਹੀਦੇ ਆ ਤਾਂ ਮਤਲਬ ਚਾਹੀਦੇ ਆ, ਨਾਲੇ ਨਾ ਮੈਨੂੰ ਬਹੁਤੇ ਸਵਾਲ ਜਵਾਬ ਨਹੀਂ ਚਾਹੀਦੇ। ਉਹ ਤੈਨੂੰ ਪਤਾ ਮੈਂ ਪਿਛਲੇ 1.5 ਮਹੀਨੇ ਤੋਂ ਕੋਈ ਕੰਮ ਨਹੀਂ ਕਰ ਰਿਹਾ। ਉਹ ਮੇਰੇ ਕੋਲ ਪੈਸੇ ਕਿੱਥੋਂ? ਉਹਦੇ 'ਚ ਮੈਂ ਕੀ ਕਰਾਂ? ਆਪਣੇ ਹੱਥ ਵੱਢ ਕੇ ਜ਼ਮੀਨ ਵੇਚ ਕੇ ਉਸ ਮਨਹੂਸ ਨੂੰ ਬਾਹਰ ਭੇਜ ਦਿੱਤਾ। ਉਹ ਉੱਥੇ ਯਾਸ਼ੀ ਕਰਦਾ ਪਿਆ, ਇੱਥੇ ਖਾਣ ਦੇ ਲਾਲੇ ਪਏ ਹੋਏ ਆ। ਉਹ ਮੇਰਾ ਭਰਾ ਇਦਾਂ ਦਾ ਨਹੀਂ ਆ। ਉਹ ਇਦਾਂ ਦਾ ਹੈ ਜਾਂ ਨਹੀਂ ਹੈ? ਮੈਂ ਇਦਾਂ ਦੀ ਹੀ ਆ। ਮੈਨੂੰ ਜਿਹੜੀ ਚੀਜ਼ ਜਿਹੜੇ ਵੇਲੇ ਚਾਹੀਦੀ ਹੈ ਤਾਂ ਮਤਲਬ ਚਾਹੀਦੀ ਹੈ। ਨਾਲੇ ਤਾਂ ਤੁਹਾਡੇ ਨਾਲੋਂ ਤਾਂ ਮੇਰੇ ਪੇਕੇ ਚੰਗੇ ਆ, ਜਿਹੜੇ ਮੇਰੇ ਸੁੱਖ ਦੁੱਖ 'ਚ ਮੇਰਾ ਸਾਥ ਦੇ ਰਹੇ ਨੇ। ਤੁਹਾਡੇ ਕੋਲ ਤਾਂ ਸੁਰਖੀ ਬਿੰਦੀ ਜੋਗੇ ਵੀ ਪੈਸੇ ਨਹੀਂ ਹੈਗੇ। ਉਹ ਬਸ ਇੱਕ ਵਾਰ ਸੰਨੀ ਦਾ ਫੋਨ ਆ ਲੈਂਦੇ, ਫਿਰ ਸਭ ਕੁਝ ਠੀਕ ਹੋ ਜਾਣਾ। ਕੁਛ ਠੀਕ ਨਹੀਂ ਹੋਣਾ। ਸਾਰੇ ਟੱਬਰ ਨੂੰ ਪਾਗਲ ਬਣਾ ਕੇ ਚਲਾ ਗਿਆ। ਮੈਨੂੰ ਤਾਂ ਉਹਦੇ ਤੇ ਪਹਿਲਾਂ ਹੀ ਸ਼ੱਕ ਸੀ। ਉਹ ਤੂੰ ਆਪਣਾ ਬਹੁਤਾ ਦਿਮਾਗ ਨਾ ਕਮਾ। ਹਜੇ ਤਾਂ ਮੇਰਾ ਦਿਮਾਗ ਘੁੰਮਦਾ ਪਿਆ। ਜਿੱਦਣ ਮੈਂ ਘੁੰਮਣ ਲੱਗ ਗਈ ਨਾ ਤਾਂ ਤੁਹਾਡੇ ਟੱਬਰ ਦੀਆਂ ਇੱਜ਼ਤਾਂ ਰੋਲ ਜਾਣੀਆਂ। ਦੂਜਾ ਖਸਮ ਕਰਨ ਲੱਗਿਆ ਦੇਰ ਨਹੀਂ ਲੱਗਣੀ ਮੈਨੂੰ। ਮਾਰ ਮਾਰ ਚਪੇੜ, ਹੋ ਤੂੰ ਮੇਰੇ ਤੇ ਹੱਥ ਚਪੇਟਾ ਮਾਰ। ਹੈਗੀ ਹਿੰਮਤ ਤਾਂ ਮਾਰ ਕੇ ਦਿਖਾ। ਪੁੱਤ ਸ਼ਰਨ, ਅੱਜ ਮੈਂ ਤਾਂ ਰੋਟੀ ਖਾ ਲਈ, ਤੂੰ ਵੀ ਰੋਟੀ ਖਾ ਲੈ ਪੁੱਤ। ਖਾ ਲੈਣੀ ਆ। 2 ਰੋਟੀਆਂ ਲਾ ਕੇ ਰੱਖ ਦੋ। 2 ਰੋਟੀਆਂ ਨਾਲ ਕੀ ਬਣਨਾ? ਬਣੇ ਚਾਹੇ ਨਾ ਬਣੇ ਮਾਤਾ, ਹੁਣ ਤਾਂ ਕਿਸ ਕਰ ਕਰਕੇ ਹੀ ਰੋਟੀ ਖਾਣੀ ਪੈਣੀ ਆ। ਮੈਂ ਤਾਂ ਕਹਿੰਨੀ ਆ ਬਾਪੂ ਜੀ ਨੂੰ ਵੀ 2 ਰੋਟੀਆਂ ਦੇ ਕੇ ਨਾ ਥਾਲੀ ਚੱਕ ਲਿਆ ਕਰਿਓ। ਪੁੱਤ ਸ਼ੁੱਭ ਸ਼ੁੱਭ ਬੋਲ, ਤੇਰਾ ਦਿਮਾਗ ਠੀਕ ਹੈ? ਮੈਂ ਤਾਂ ਠੀਕ ਆ ਮਾਤਾ, ਪਰ ਤੁਹਾਡਾ ਛੋਟਾ ਮੁੰਡਾ ਨਾ ਠੀਕ ਨਹੀਂ ਨਿਕਲਿਆ। ਸਾਡੇ ਹਿੱਸੇ ਦੀ ਜ਼ਮੀਨ ਵੇਚ ਗਿਆ, ਸਾਨੂੰ ਵੱਡੇ ਵੱਡੇ ਸੁਪਨੇ ਵਿਖਾ ਗਿਆ। ਇੱਕ ਤੇ ਮੇਰਾ ਘਰ ਵਾਲਾ ਜਿਹੜਾ ਨੌਕਰੀ ਛੱਡ ਕੇ ਬਹਿ ਗਿਆ। ਮੈਨੂੰ ਤਾਂ ਲੱਗਦਾ ਹੁਣ ਅਸੀਂ ਸੜਕਾਂ ਤੇ ਆ ਜਾਾਂਗੇ। ਸ਼ੁੱਭ ਸ਼ੁੱਭ ਬੋਲੀ ਦਾ ਹੁੰਦਾ ਧੀਏ, ਇਹੋ ਜਿਹੀਆਂ ਗੱਲਾਂ ਨਹੀਂ ਕਰੀ ਹੁੰਦੀਆਂ ਰਹਿ ਰਾਸ ਦੇ ਟਾਈਮ। ਮੁੰਡਾ ਤੁਹਾਡਾ ਸਾਰੇ ਘਰ 'ਚ ਮਨਹੂਸੀਅਤ ਫੈਲਾ ਗਿਆ, ਸਾਨੂੰ ਕਹਿੰਦੇ ਸ਼ੁਭ ਸ਼ੁਭ ਬੋਲੋ। ਮੈਨੂੰ ਤਾਂ ਲੱਗਦਾ ਤੁਹਾਡੇ ਦੋਵਾਂ ਮਾਂ ਪੁੱਤਾਂ ਦੀ ਨਾ ਮਿਲੀ ਭਗਤ ਆ, ਜੋ ਸਾਨੂੰ ਸਾਡੇ ਘਰ 'ਚ ਹਿੱਸਾ ਨਹੀਂ ਦੇਣਾ ਚਾਹੁੰਦੇ।
ਸਿੰਦਰ ਬਾਈ। ਹਾਂ ਬਾਈ ਯਾਰ। ਬਾਈ ਜਿਆਦਾ ਸੰਨੀ ਬਾਹਰ ਗਿਆ, ਦਿਖਣੋਂ ਹਟ ਗਿਆ ਤੂੰ। ਉਹ ਨਹੀਂ ਯਾਰ, ਉਹ ਬਸ ਨਾ ਥੋੜੀ ਪਰੇਸ਼ਾਨੀ ਜੀ ਚੱਲਦੀ ਆ। ਕੀ ਗੱਲ, ਸੰਨੀ ਨਾਲ ਗੱਲ ਨਹੀਂ ਹੁੰਦੀ? ਨਹੀਂ ਗੱਲ ਤਾਂ ਹੁੰਦੀ ਆ, ਪਰ ਥੋੜੀ ਘੱਟ ਹੁੰਦੀ ਆ। ਤੈਨੂੰ ਤਾਂ ਪਤਾ ਬਾਹਰ ਜਾ ਕੇ ਕਮਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਵਾ। ਉਹ ਵਿਚਾਰੇ ਦਾ ਟਾਈਮ ਹੀ ਨਹੀਂ ਲੱਗਦਾ। ਹਾਂ ਯਾਰ, ਇਹ ਗੱਲ ਤਾਂ ਹੈ। ਵੈਸੇ ਵੀ ਹੁਣ ਅਮਰੀਕਾ 'ਚ ਸਰਕਾਰ ਬਦਲੀ ਹੈ। ਜਿਹੜੇ ਉੱਥੇ ਇਲੀਗਲ ਬੰਦੇ ਰਹਿ ਰਹੇ ਹੈ ਉਹਨਾਂ ਨੂੰ ਉੱਥੋਂ ਸਰਕਾਰ ਵਾਪਸ ਭੇਜ ਰਹੀ ਹੈ ਇੰਡੀਆ। ਹੈਂ? ਕੀ ਮਤਲਬ? ਮਤਲਬ ਜਿਹੜੇ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਲੋਕ ਰਹਿ ਰਹੇ ਹੈ ਉਹਨਾਂ ਨੂੰ ਉੱਥੋਂ ਦੀ ਸਰਕਾਰ, ਚਾਹੇ ਕੋਈ 10 ਸਾਲ ਤੋਂ ਰਹਿ ਰਿਹਾ, ਚਾਹੇ ਕੋਈ 10 ਦਿਨ ਤੋਂ ਪਹਿਲਾਂ ਗਿਆ, ਉਹਨਾਂ ਨੂੰ ਉੱਥੋਂ ਦੀ ਸਰਕਾਰ ਵਾਪਸ ਇੰਡੀਆ ਭੇਜ ਰਹੀ ਹੈ। ਮੈਨੂੰ ਪੱਕਾ ਪਤਾ ਹੈ। ਕਿਰਨ, ਬੋਲ ਕੇ ਗੱਲ ਕਰ। ਤੈਨੂੰ ਪਤਾ ਤੂੰ ਕੀ ਕਹਿ ਰਹੀ ਆ? ਮੇਰੇ ਨਾਲ ਨਾ ਉੱਚੀ ਆਵਾਜ਼ 'ਚ ਗੱਲ ਕਰਨ ਦੀ ਲੋੜ ਨਹੀਂ, ਨਹੀਂ ਤਾਂ ਸਾਰਾ ਪਿੰਡ ਇਕੱਠਾ ਕਰਕੇ ਨਾ ਜਲੂਸ ਕੱਢ ਦੂੰ। ਥਾਣਿਆਂ ਦੇ ਰਾਹ ਮੈਨੂੰ ਆਉਂਦੇ ਆ। ਨਾਲੇ ਤੁਹਾਡੇ ਵਰਗੇ ਸਾਸਰ ਹੋਣ ਨਾਲੋਂ ਚੰਗਾ ਨਾ ਮੈਂ ਕਿਸੇ ਅਨਾਥ ਦੇ ਵਿਆਹੀ ਜਾਂਦੀ, ਉਹ ਸਹੀ ਸੀਗਾ। ਸ਼ਰਨ, ਮੈਂ ਤੈਨੂੰ ਕਹਿ ਰਿਹਾ ਤੂੰ ਅੰਦਰ ਜਾ। ਮੈਂ ਕੋਈ ਅੰਦਰ ਅੰਦਰ ਨਹੀਂ ਜਾਣਾ। ਮੈਂ ਤਾਂ ਹੁਣ ਉਦੋਂ ਹੀ ਜਾਵਾਂਗੀ ਜਦੋਂ ਇਸ ਜ਼ਮੀਨ ਦੇ ਹਿੱਸੇ ਦੇ ਪੈਸੇ ਸਾਡੇ ਹੋਣਗੇ, ਨਹੀਂ ਤਾਂ ਕੋਰਟ ਕਚਹਿਰੀਆਂ ਦੇ ਰਾਹ ਮੈਨੂੰ ਆਉਂਦੇ ਆ। ਤੈਨੂੰ ਤਾਂ ਪਤਾ ਹੀ ਹੈ ਪੁੱਤ, ਸਾਰਾ ਕੁਝ ਵੇਚ ਵਟ ਕੇ ਤਾਂ ਅਸੀਂ ਸਨੀ ਤੇ ਲਾਤਾ। ਉੱਪਰੋਂ ਉਹਦੀ ਕੋਈ ਖਬਰ ਨਹੀਂ ਸਾਰਨੀ ਮੁੰਡੇ ਦੀ। ਖਬਰਸਾਰ ਹੋਵੇ ਚਾਹੇ ਨਾ ਹੋਵੇ, ਮੈਂ ਹੁਣ ਇਸ ਘਰ 'ਚ ਹੋਰ ਤੰਗੀ ਨਹੀਂ ਕਰ ਸਕਦੀ। ਨਾਲੇ ਜਿਸ ਉਮਰ ਦੇ ਵਿੱਚ ਕੁੜੀਆਂ ਐਸ਼ ਪ੍ਰਸਤੀ ਕਰਦੀਆਂ ਨੇ, ਮੈਂ ਤਾਂ ਇਸ ਘਰ ਦੇ ਵਿੱਚ ਭਿਖਾਰੀ ਬਣ ਕੇ ਬੈਠੀ ਹੋਈ ਆ। ਮੇਰੀ ਗੱਲ ਸੁਣ, ਆਪਾਂ ਬਹਿ ਕੇ ਵੀ ਤੇ ਗੱਲ ਕਰ ਸਕਦੇ ਆ। ਇੰਨਾ ਉੱਚੀ ਬੋਲਣ ਦੀ ਕੀ ਲੋੜ ਹੈ ਤੈਨੂੰ? ਆਹੋ, ਮੈਨੂੰ ਹੀ ਚੁੱਪ ਕਰਾਈ। ਇਹਨਾਂ ਨੇ ਨਾ ਰਲ ਕੇ ਤੈਨੂੰ ਪਾਗਲ ਬਣਾਇਆ, ਪਾਗਲ। ਨਾਲੇ ਜਿਹੜੇ ਹਿੱਸੇ ਦੀ ਜ਼ਮੀਨ ਤੇ ਤੂੰ ਗੱਲ ਕਰਦਾ ਨਾ, ਉਹ ਹੁਣ ਤੇਰੀ ਨਹੀਂ ਰਹੀ, ਨਾ ਹੀ ਤੇਰੇ ਪੱਲੇ ਕੱਖ ਰਿਹਾ। ਸ਼ਰਨ ਪੁੱਤਰ, ਮਾਪੇ ਲਈ ਦੋਵੇਂ ਪੁੱਤ ਇੱਕ ਬਰਾਬਰ ਹੁੰਦੇ ਨੇ। ਅਸੀਂ ਕਦੀ ਵੀ ਆਪਣੇ ਬੱਚਿਆਂ 'ਚ ਕਦੀ ਇਸ ਤਰ੍ਹਾਂ ਨਹੀਂ ਕੀਤਾ। ਤੁਸੀਂ ਵਿਤਕਰਾ ਕੀਤਾ ਏ, ਸਾਡੀ ਜ਼ਿੰਦਗੀ ਖਰਾਬ ਕੀਤੀ ਹੈ ਤੁਸੀਂ। ਨਾਲੇ ਮੇਰੀ ਗੱਲ ਸੁਣੋ, ਜੇ ਮੈਂ ਕੱਲ ਨੂੰ ਮਰ ਗਈ ਨਾ ਤੇ ਜੇਲ੍ਹ ਦੀ ਰੋਟੀ ਖਾਣ ਲਈ ਤਿਆਰ ਰਹੋ।
ਭਾਜੀ ਹਾਂਜੀ ਹਾਂਜੀ ਮਾੜਾ ਗੱਲ ਸੁਣਿਓ। ਦੱਸੋ ਜੀ। ਆ ਨਾਲ ਦੀ ਦੁਕਾਨ ਤੇ ਜਿਹੜਾ ਏਜੰਟ ਪੈਂਦਾ ਸੀ ਉਹ ਕਿੱਥੇ ਹੁੰਦਾ ਅੱਜ ਕੱਲ ਆਉਂਦਾ ਨਹੀਂ। ਅੱਛਾ ਅੱਛਾ ਆਹ ਏਜੰਟ ਯਾਰ, ਇਹ ਯਾਰ ਠੱਗ ਸੀ ਸਿਰੇ ਦਾ ਤਾਂ ਯਾਰ। ਇਹ ਤਾਂ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਗਿਆ ਭਾਜੀ। ਪੈਸੇ ਬਹੁਤ ਲੋਕ ਪੁੱਛ ਕੇ ਆਉਂਦੇ ਸਾਡੇ ਉਰੇ, ਪੁੱਛਦੇ ਗੱਡੀਆਂ ਵਾਲੇ ਆਉਂਦੇ, ਕੋਈ ਆਉਂਦੇ ਪੁੱਛਦੇ ਸਾਨੂੰ, ਕਹਿੰਦੇ ਏਜੰਟ ਤਾਂ ਭੱਜ ਗਈ ਤਾਂ ਪੈਸੇ ਲੈ ਕੇ ਸਭ ਦੇ। ਬਾਪੂ ਸੰਭਾਲ ਆਪਣੇ ਆਪ ਨੂੰ, ਤੂੰ ਬਹਿ ਨਾਲ ਬਹਿ ਕਰਦੇ
ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਸ਼ਰਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਨਾ ਚਿਰ ਬਾਪੂ ਸਿਰ ਤੇ ਹੋਵੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ। ਪਰ ਹੁਣ ਤਾਂ ਇੰਜ ਲੱਗਦਾ ਜਿਵੇਂ ਫਿਕਰਾਂ ਨੇ ਮੈਨੂੰ ਘੇਰਾ ਹੀ ਪਾ ਲਿਆ ਹੋਵੇ। ਮੈਂ ਤਾਂ ਰੋਜ਼ ਇਹੀ ਸੋਚਦਾ ਰਹਿਣਾ ਕਿ ਕਾਸ਼ ਮੈਂ ਉਸ ਦਿਨ ਬਾਪੂ ਜੀ ਨੂੰ ਕੁਛ ਨਾ ਬੋਲਿਆ ਹੁੰਦਾ ਤੇ ਸ਼ਾਇਦ ਅੱਜ ਉਹ ਸਾਡੇ ਵਿੱਚ ਹੁੰਦੇ। ਪਰ ਮੇਰੀ ਇਸ ਜ਼ੁਬਾਨ ਨੇ ਸਾਡਾ ਵਸਦਾ ਘਰ ਉਜਾੜਤਾ ਸ਼ਰਨ, ਵਸਦਾ ਘਰ ਉਜਾੜਤਾ। ਬਾਪੂ ਮਕਾਨ ਦਾ ਗਾਹਕ ਲੱਭਾ ਕਿ ਨਹੀਂ ਹਜੇ ਤੱਕ? ਕੀ ਸੋਚੀ ਜਾਂਦੀ ਮੇਰੀ ਮਾਂ? ਕੁਛ ਨਹੀਂ ਸੋਚਦੀ ਪੁੱਤ। ਦੇਖ ਮਾਂ, ਐਵੇਂ ਫਿਕਰ ਨਾ ਕਰੀ। ਜਿੱਦਾਂ ਤੂੰ ਬਾਪੂ ਦੇ ਰਾਜ ਦੇ ਵਿੱਚ ਖੁਸ਼ ਰਹੀ ਹੈ ਨਾ, ਮੈਂ ਵੀ ਤੈਨੂੰ ਉਵੇਂ ਖੁਸ਼ ਰੱਖੂੰ। ਪੁੱਤ ਐਸ ਉਮਰੇ ਮੇਰੀ ਨਹੀਂ ਖੁਸ਼ੀ ਕੋਈ ਮੈਨੇ ਰੱਖਦੀ। ਮੈਂ ਤਾਂ ਹੁਣ ਬਸ ਇਹੀ ਚਾਹੁੰਦੀ ਆ ਵੀ ਮੇਰੇ ਦੋਨੇ ਪੁੱਤ ਆਪਦੇ ਘਰੇ ਰੱਜ ਰੱਜ ਖਾਣ। ਖਾਵਾਂਗੇ ਮਾਂ, ਜ਼ਰੂਰ ਖਾਵਾਂਗੇ। ਕਿਵੇਂ ਖਾਓਗੇ ਪੁੱਤ? ਤੂੰ ਤਾਂ ਆਪਣੀ ਪੜ੍ਹਾਈ ਵੀ ਨਹੀਂ ਪੂਰੀ ਕਰੀ। ਬਾਕੀ ਰਹੀ ਗੱਲ, ਸਾਰਾ ਤਾਂ ਪੈਸਾ ਆਪਣਾ ਤੇਰੇ ਬਾਹਰ ਜਾਣ ਵਾਸਤੇ ਖਰਾਬ ਹੋ ਗਿਆ। ਹੁਣ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੇਰੇ ਵਾਸਤੇ ਬਣਿਆ? ਹੈਗਾ ਮਾਂ, ਹੈਗਾ। ਇੱਕ ਇਹੋ ਜਿਹਾ ਕੰਮ ਹੈ ਜੋ ਬਾਪੂ ਕਹਿੰਦਾ ਹੁੰਦਾ ਸੀ। ਬਾਪੂ ਕਰਦੇ ਹਾਂ ਹੀਲਾ, ਭੇਜ ਦੇ ਬਾਹਰ ਮੈਨੂੰ। ਉਹ ਮੈਂ ਵੀ ਨਾ ਬਾਹਰ ਜਾ ਕੇ ਆਪਣੇ ਯਾਰਾਂ ਦੋਸਤਾਂ ਵਾਂਗੂ ਵੱਡੀਆਂ ਵੱਡੀਆਂ ਗੱਡੀਆਂ ਲੈਣੀਆਂ, ਪਿੰਡ 'ਚ ਵੱਡੀ ਸਾਰੀ ਕੋਠੀ ਪਾਉਣੀ ਆ। ਭੇਜ ਦੇ ਬਾਹਰ। ਦੇਖ ਸਨੀ ਪੁੱਤਰ, ਤੂੰ ਬਾਹਰ ਜਾਣ ਦੀ ਜਿੱਦ ਛੱਡ ਦੇ। ਚੁੱਪਚਾਪ ਤੂੰ ਇੱਥੇ ਕੋਈ ਆਪਣਾ ਕੰਮ ਖੋਲ੍ਹ ਲੈ। 4 ਪੈਸੇ ਮੈਂ ਤੈਨੂੰ ਬੈਂਕ ਤੋਂ ਲੈ ਦਿਆਂਗਾ।